ਇੰਡੋਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਸਿਮਰ ਅਗਰਵਾਲ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਖਾਸ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਸੁਰਖੀਆਂ ਤੇ। ਕੈਪਟਨ ਸਰਕਾਰ ਵੱਲੋਂ ਮੁੜ ਤੋਂ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਨਾਈਟ ਕਰਫਿਊ ਕੀਤਾ ਗਿਆ ਲਾਗੂ। ਰੈਸਟੋਰੈਂਟ ਤੇ ਹੋਟਲ ਰਾਤ 8:30 ਵਜੇ ਬੰਦ ਕਰਨ ਦੇ ਦਿੱਤੇ ਗਏ ਹੁਕਮ। ਹੁਣ ਪੰਜਾਬ ਦੇ ਲੋਕ ਵੀ ਕਰ ਸਕਣਗੇ ਆਨਲਾਈਨ ਸ਼ਿਕਾਇਤ। ਪੰਜਾਬ ਸਰਕਾਰ ਵੱਲੋਂ ਡਿਜੀਟਲ ਸ਼ਿਕਾਇਤ ਨਿਵਾਰਨ ਪ੍ਰਣਾਲੀ PGRS ਦੀ ਕੀਤੀ ਗਈ ਸ਼ੁਰੂਆਤ। 28 ਅਗਸਤ ਨੂੰ ਹੋਣ ਜਾ ਰਿਹਾ ਪੰਜਾਬ ਵਿਧਾਨ ਸਭਾ ਦਾ ਇੱਕ ਦਿਨਾ ਸੈਸ਼ਨ। ਕੈਪਟਨ ਅਮਰਿੰਦਰ ਸਿੰਘ ਰਾਜ ਮੰਤਰੀ ਮੰਡਲ ਦੀ ਵੀਡੀਓ ਕਾਨਫਰੰਸ ਰਾਹੀਂ ਬੈਠਕ ਦੌਰਾਨ ਲਿਆ ਗਿਆ ਫੈਸਲਾ। ਹੁਣ ਖਬਰਾਂ ਵਿਸਥਾਰ ਨਾਲ। ਪੰਜਾਬ 'ਚ ਕਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਮਹਾਮਾਰੀ ਦੇ ਵਾਧੇ ਪ੍ਰਸਾਰ ਨੂੰ ਵੇਖਦੇ ਹੋਏ ਪੰਜਾਬ ਦੇ ਸਾਰੇ ਸ਼ਹਿਰਾਂ 'ਚ ਨਾਈਟ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੁਝ ਹਫ਼ਤਿਆਂ ਵਿੱਚ ਸੂਬੇ 'ਚ ਕਰੋਨਾ ਸਿਖਰ ਤੇ ਪਹੁੰਚਣ ਦਾ ਡਰ ਹੈ। ਇਸ ਲਈ ਨਾਈਟ ਕਰਫਿਊ ਨੂੰ ਮੁੜ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਕਰਨ ਦਾ ਐਲਾਨ ਕੀਤਾ ਗਿਆ ਹੈ। ਸਰਕਾਰ ਵੱਲੋਂ ਰੈਸਟੋਰੈਂਟ ਤੇ ਹੋਟਲ ਰਾਤ 8:30 ਵਜੇ ਬੰਦ ਕਰਨ ਦੇ ਹੁਕਮ ਦਿੱਤੇ ਗਏ ਨੇ। ਪੰਜਾਬ ਸਰਕਾਰ ਦੇ ਹੁਕਮਾਂ ਮੁਤਾਬਿਕ ਸ਼ਾਪਿੰਗ ਮਾਲ ਤੇ ਦੁਕਾਨਾਂ ਦਾ ਸਮਾਂ ਰਾਤ 8 ਵਜੇ ਤੱਕ ਦਾ ਕੀਤਾ ਗਿਆ। ਇਸ ਦੇ ਨਾਲ ਹੀ ਸ਼ਰਾਬ ਦੀਆਂ ਦੁਕਾਨਾਂ ਦਾ ਸਮਾਂ ਵੀ 8:30 ਵਜੇ ਤੱਕ ਤੈਅ ਕੀਤਾ ਗਿਆ। ਇਹੀ ਨਹੀਂ, ਸ਼ਨੀਵਾਰ ਤੇ ਐਤਵਾਰ ਲੁਧਿਆਣਾ, ਪਟਿਆਲਾ ਤੇ ਜਲੰਧਰ ਵਿੱਚ ਲਾਜ਼ਮੀ ਗਤੀਵਿਧੀਆਂ ਤੋਂ ਇਲਾਵਾ ਬੇਲੋੜੀ ਆਵਾਜਾਈ ਤੇ ਸਮਾਜਿਕ ਇਕੱਠ ਬੰਦ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਤਿੰਨੇ ਜ਼ਿਲ੍ਹੇ ਪੂਰੀ ਤਰ੍ਹਾਂ ਬੰਦ ਰਹਿਣਗੇ। ਦੱਸ ਦਈਏ ਕਿ ਨਵੀਂ ਗਾਈਡਲਾਈਨਸ ਮੁਤਾਬਿਕ ਐਤਵਾਰ ਨੂੰ ਪੰਜਾਬ ਦੇ ਸਾਰੇ ਸ਼ਾਪਿੰਗ ਮਾਲ ਬੰਦ ਰਹਿਣਗੇ। ਹੁਣ ਪੰਜਾਬ ਦੇ ਲੋਕ ਕਿਸੇ ਵੀ ਸਰਕਾਰੀ ਕੰਮ ਲਈ ਆਨਲਾਈਨ ਸ਼ਿਕਾਇਤ ਕਰ ਸਕਣਗੇ। ਇਸ ਦਾ ਨਿਬੇੜਾ ਵੀ ਆਨਲਾਈਨ ਹੋਏਗਾ, ਜਿਸ ਨਾਲ ਲੋਕਾਂ ਦੀ ਦਫ਼ਤਰਾਂ ਵਿੱਚ ਖੱਜਲ ਖੁਆਰੀ ਘੱਟ ਹੋਏਗੀ। ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਨਾਗਰਿਕ ਕੇਂਦਰਿਤ ਸੇਵਾਵਾਂ ਪ੍ਰਦਾਨ ਕਰਨ ਦੀ ਕੋਸ਼ਿਸ਼ ਵਜੋਂ ਵਨ ਸਟਾਪ ਵੈਬ ਪੋਰਟਲ ਦੇ ਰੂਪ ਵਿੱਚ ਡਿਜੀਟਲ ਸ਼ਿਕਾਇਤ ਨਿਵਾਰਨ ਪ੍ਰਣਾਲੀ PGRS ਦੀ ਸ਼ੁਰੂਆਤ ਕੀਤੀ ਹੈ। ਕੈਬਨਿਟ ਮੀਟਿੰਗ ਦੌਰਾਨ ਪੋਰਟਲ ਦਾ ਵਰਚੁਅਲ ਉਦਘਾਟਨ ਕਰਦਿਆਂ ਕੈਪਟਨ ਨੇ ਕਿਹਾ ਕਿ ਪ੍ਰਸ਼ਾਸਨਿਕ ਸੁਧਾਰਾਂ ਤੇ ਲੋਕ ਸ਼ਿਕਾਇਤਾਂ ਵਿਭਾਗ DGR ਤੇ PG ਵੱਲੋਂ ਵਿਕਸਿਤ ਕੀਤਾ ਗਿਆ। ਇਹ ਪੋਰਟਲ ਵੱਖ-ਵੱਖ ਵਿਭਾਗਾਂ ਵਿੱਚ ਸੇਵਾਵਾਂ ਦੀ ਸਪੁਰਦਗੀ ਸੰਬੰਧੀ ਪ੍ਰਕਿਰਿਆਵਾਂ ਦੀ ਡਿਜੀਟਲਾਈਜੇਸ਼ਨ ਲਈ ਅਹਿਮ ਸਾਬਤ ਹੋਵੇਗਾ। ਉਹਨਾਂ ਮੁੱਖ ਸਕੱਤਰ ਨੂੰ ਹਦਾਇਤ ਕੀਤੀ ਕਿ ਉਹ ਨਾਗਰਿਕਾਂ ਨੂੰ ਇਸ ਪ੍ਰਣਾਲੀ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਤੇ ਅਧਿਕਾਰੀਆਂ ਨੂੰ ਡਿਜੀਟਲ ਪੰਜਾਬ ਦੀ ਮਜ਼ਬੂਤੀ ਲਈ ਇਸ ਪ੍ਰਣਾਲੀ ਦੀ ਵਰਤੋਂ ਕਰਨ ਲਈ ਕਹਿਣ। ਜੇਕਰ ਅੱਜ ਦੀ ਵੱਡੀ ਖਬਰ ਦੀ ਗੱਲ ਕਰੀਏ ਤਾਂ ਪੰਜਾਬ ਦੇ ਮੌਨਸੂਨ ਸੈਸ਼ਨ ਦਾ ਐਲਾਨ ਹੋ ਗਿਆ। 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਹੋਣ ਜਾ ਰਿਹਾ ਹੈ। ਇਹ ਫੈਸਲਾ ਮੁੱਖ ਮੰਤਰੀ ਵੱਲੋਂ ਵੀਡੀਓ ਕਾਨਫਰੰਸਿੰਗ ਦੁਆਰਾ ਹੋ ਰਹੀ ਮੀਟਿੰਗ ਵਿੱਚ ਲਿਆ ਗਿਆ। ਕੋਰੋਨਾ ਲੋਕਡਾਊਨ ਤੋਂ ਬਾਅਦ ਪਹਿਲੀ ਵਾਰ 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਦਾ ਸੰਵਿਧਾਨਕ ਤੌਰ ਤੇ ਲਾਜ਼ਮੀ ਇੱਕ ਦਿਨ ਦਾ ਸੈਸ਼ਨ ਬੁਲਾਇਆ ਜਾ ਰਿਹਾ ਹੈ। ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਰਾਜ ਮੰਤਰੀ ਮੰਡਲ ਦੀ ਵੀਡੀਓ ਕਾਨਫਰੰਸ ਰਾਹੀਂ ਬੈਠਕ ਦੌਰਾਨ ਸੈਸ਼ਨ ਦੀ ਸ਼ੁਰੂਆਤ ਬਾਰੇ ਫੈਸਲਾ ਲਿਆ ਗਿਆ। ਮੰਤਰੀ ਮੰਡਲ ਨੇ ਪਿਛਲੇ ਸੈਸ਼ਨ ਦੇ 6 ਮਹੀਨਿਆਂ ਦੇ ਅੰਦਰ ਇੱਕ ਸੈਸ਼ਨ ਕਰਵਾਉਣ ਦੀ ਸੰਵਿਧਾਨਕ ਜ਼ਰੂਰਤ ਨੂੰ ਨੋਟ ਕੀਤਾ ਤੇ 28 ਅਗਸਤ ਨੂੰ ਇੱਕ ਦਿਨ ਭਰ ਦੇ ਸੈਸ਼ਨ ਦੌਰਾਨ 2 ਬੈਠਕਾਂ ਦਾ ਫੈਸਲਾ ਕੀਤਾ। ਕੋਵਿਡ ਸਥਿਤੀ ਵਿੱਚ ਸੁਧਾਰ ਤੋਂ ਬਾਅਦ ਹੀ ਨਿਯਮਿਤ ਸੈਸ਼ਨ ਬਾਰੇ ਫੈਸਲਾ ਕੀਤਾ ਜਾਵੇਗਾ। ਕੈਬਨਿਟ ਦੇ ਫੈਸਲੇ ਨਾਲ ਪੰਜਾਬ ਦੇ ਰਾਜਪਾਲ ਨੂੰ ਭਾਰਤ ਦੇ ਸੰਵਿਧਾਨ ਦੇ ਆਰਟੀਕਲ 174 ਦੀ ਧਾਰਾ ਅਨੁਸਾਰ 15ਵੀਂ ਪੰਜਾਬ ਵਿਧਾਨ ਸਭਾ ਦਾ 12ਵਾਂ ਸੈਸ਼ਨ ਬੁਲਾਉਣ ਦਾ ਅਧਿਕਾਰ ਦਿੱਤਾ ਗਿਆ। ਆਮ ਆਦਮੀ ਪਾਰਟੀ 'ਚ ਕਾਂਗਰਸ ਤੇ ਲੋਕ ਇਨਸਾਫ ਪਾਰਟੀ ਛੱਡ ਕੇ ਆਏ ਗੱਜਣ ਮਾਜਰਾ ਜੀਰਾ ਤੋਂ ਨਰੇਸ਼ ਕਟਾਰੀਆ, ਰਮੇਸ਼ ਮੇਘਵਾਲ ਤੋਂ ਇਲਾਵਾ ਹੋਰ ਕਈ ਆਗੂਆਂ ਨੂੰ ਸ਼ਾਮਿਲ ਕੀਤਾ ਗਿਆ। ਇਸ ਦੌਰਾਨ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ, ਜਗਰਾਉਂ ਤੋਂ ਵਿਧਾਇਕ ਸਰਬਜੀਤ ਮਾਣੂਕੇ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ, ਜਿਨ੍ਹਾਂ ਨੇ ਇਹਨਾਂ ਆਗੂਆਂ ਦਾ ਪਾਰਟੀ 'ਚ ਸਵਾਗਤ ਕੀਤਾ। ਇਸ ਮੌਕੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਵੱਲੋਂ ਜਿੱਥੇ ਪਾਰਟੀ ਵਿੱਚ ਸ਼ਾਮਿਲ ਹੋਏ ਆਗੂਆਂ ਦਾ ਸਵਾਗਤ ਕੀਤਾ ਗਿਆ, ਉੱਥੇ ਹੀ ਕੈਪਟਨ ਸਰਕਾਰ ਖਿਲਾਫ ਸ਼ਬਦੀ ਹਮਲੇ ਕਰਦੇ ਹੋਏ ਕਿਹਾ ਗਿਆ ਕਿ ਸੱਤਾਧਾਰੀ ਸਰਕਾਰ ਵੱਲੋਂ ਗੁਟਕਾ ਸਾਹਿਬ ਹੱਥ ਵਿੱਚ ਚੁੱਕ ਕੇ ਵਾਅਦੇ ਪੂਰੇ ਕਰਨ ਦੀ ਸਹੁੰ ਖਾਧੀ ਗਈ ਸੀ, ਪਰ ਅਜੇ ਤੱਕ ਵਾਅਦੇ ਪੂਰੇ ਨਹੀਂ ਕੀਤੇ ਗਏ, ਜਿਸ ਕਰਕੇ ਲੋਕਾਂ ਦਾ ਕਾਂਗਰਸ ਪਾਰਟੀ ਤੋਂ ਪੂਰੀ ਤਰ੍ਹਾਂ ਵਿਸ਼ਵਾਸ ਉੱਠ ਗਿਆ। ਨਹੀਂ ਹੁੰਦਾ ਵੀ ਜਿਹੜੀ ਪਾਰਟੀ ਦੀ ਸਰਕਾਰ ਹੋਵੇ ਉਸ ਪਾਰਟੀ ਦੇ ਲੋਕ ਉਸ ਪਾਰਟੀ ਤੋਂ ਛੱਡ ਕੇ ਦੂਜੀ ਪਾਰਟੀ ਜੁਆਇਨ ਕਰਨ। ਸਗੋਂ ਜੇ ਪਾਰਟੀ ਚੰਗੇ ਕੰਮ ਕਰਦੇ ਹੋਰ ਲੋਕੀ ਪਾਰਟੀ ਜੁਆਇਨ ਕਰਦੇ ਨੇ। ਅੱਜ ਭਾਵੇਂ ਕਾਂਗਰਸ ਪਾਰਟੀ ਹੋਵੇ, ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਰਮੇਸ਼ ਜੀ ਬੈਠੇ ਨੇ, ਚੌਧਰੀ ਸਾਹਿਬ ਬੈਠੇ ਨੇ, ਭਾਵੇਂ ਅਕਾਲੀ ਦਲ ਹੋਵੇ ਤੁਸੀਂ ਦੇਖ ਸਕਦੇ ਹੋ ਖੇਡਾ ਸਾਹਿਬ ਬੈਠੇ ਨੇ, ਭਾਵੇਂ ਲੋਕ ਇਨਸਾਫ ਪਾਰਟੀ ਦੀ ਗੱਲ ਕਰੀਏ ਸਾਡੇ ਨਾਲ ਗੱਜਣ ਮਾਜਰਾ ਸਾਹਿਬ ਬੈਠੇ ਨੇ। ਵੱਖ-ਵੱਖ ਪਾਰਟੀਆਂ ਛੱਡ ਕੇ ਜੇ ਲੋਕੀ ਆਮ ਆਦਮੀ ਪਾਰਟੀ ਜੁਆਇਨ ਕਰਦੇ ਨੇ, ਕਰ ਰਹੇ ਨੇ, ਇਹ ਸਿੱਧੇ ਤੌਰ ਤੇ ਇਸ ਗੱਲ ਨੂੰ ਪ੍ਰਮਾਣਿਤ ਕਰਦੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਜੇ ਪੰਜਾਬ ਦਾ ਕੋਈ ਭਲਾ ਕਰ ਸਕਦਾ ਹੈ ਤੇ ਆਮ ਆਦਮੀ ਪਾਰਟੀ ਕਰ ਸਕਦੀ ਹੈ। ਦੋ ਕਿਸਮ ਦੀ ਰਾਜਨੀਤੀ ਅੱਜ ਪੂਰਾ ਦੇਸ਼ ਵੇਖ ਰਿਹਾ ਹੈ।
एक और राजनीति है कि पार्टी चोड़ा वेले वादे करे ਤੇ 5 ਸਾਲ ਬਾਅਦ ਮੁੜ ਕੇ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ ਵਿੱਚ ਜਾਵੇ ਤੇ ਕਹੇ ਜੀ ਆਪਾਂ ਵਾਅਦੇ ਕੀਤੇ ਸੀ ਤੇ ਜੇ ਵਾਅਦੇ ਪੂਰੇ ਕੀਤੇ ਨੇ ਤਾਂ ਵੋਟ ਪਾਇਓ, ਨਹੀਂ ਤੇ ਵੋਟ ਨਾ ਕਰਿਓ। ਦੂਜੇ ਪਾਸੇ ਤੁਸੀਂ ਪੰਜਾਬ ਵਿੱਚ ਵੇਖ ਰਹੇ ਹੋ ਕਿਸ ਤਰੀਕੇ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਰਾਜਾ ਜੀ ਨੇ ਸੋਹਾਂ ਖਾਧੀਆਂ ਤੇ ਅੱਜ ਮਾਝੇ ਵਿੱਚ ਰੀਸੈਂਟਲੀ ਇਨਸੀਡੈਂਟ ਤੁਸੀਂ ਵੇਖਿਆ ਵੀ ਜ਼ਹਿਰੀਲੀ ਸ਼ਰਾਬ ਨਾਲ ਕਿੰਨੇ ਲੋਕਾਂ ਦੀ ਮੌਤ ਹੋਈ ਤੇ ਜੋ ਸਰਕਾਰ ਦੇ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੈਗਾ ਉਹ ਖਤਮ ਹੋ ਚੁੱਕਿਆ ਤੇ ਮੈਨੂੰ ਪੂਰਾ ਯਕੀਨ ਹੈ ਨਾ ਸਾਰੇ ਨਵੇਂ ਸਾਥੀਆਂ ਦੇ ਹੋਣ ਨਾਲ ਬਹੁਤ ਵੱਡੇ ਲੈਵਲ ਤੇ ਪੂਰੇ ਪੰਜਾਬ 'ਚ ਲੋਕੀ ਆਮ ਆਦਮੀ ਪਾਰਟੀ ਜੁਆਇਨ ਕਰ ਰਹੇ ਨੇ ਤੇ ਸਾਰਿਆਂ ਦਾ ਮੈਂ ਪਾਰਟੀ ਵਿੱਚ ਸਵਾਗਤ ਕਰਦਾ ਤੇ 2022 ਦੇ ਇਸ ਮਿਸ਼ਨ ਨੂੰ ਕਿ ਦਿੱਲੀ ਵਰਗੀ ਸਰਕਾਰ ਪੰਜਾਬ 'ਚ ਬਣੇ ਆਪਾਂ ਸਾਰੇ ਹਾਸਲ ਕਰਾਂਗੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਤੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਰਿਆਂ ਦਾ ਆਮ ਆਦਮੀ ਪਾਰਟੀ ਵਿੱਚ ਬਹੁਤ ਬਹੁਤ ਸਵਾਗਤ। ਦੂਜੇ ਪਾਸੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਖੁੱਲੇ ਦਿਲ ਦੀ ਪਾਰਟੀ ਹੈ ਅਤੇ ਜੋ ਪਾਰਟੀ ਚ ਆਉਣਾ ਚਾਹੁੰਦਾ ਹੈ ਉਸ ਨੂੰ ਖੁੱਲਾ ਸੱਦਾ ਹੈ। ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਜੋ ਪੁਰਾਣੇ ਆਗੂ ਪਾਰਟੀ ਛੱਡ ਕੇ ਗਏ ਨੇ ਉਹਨਾਂ ਦਾ ਵੀ ਪਾਰਟੀ ਚ ਵੈਲਕਮ ਹੈ ਜੇਕਰ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਾ ਚਾਹੁੰਦੇ ਨੇ। ਇਸ ਤੋਂ ਇਲਾਵਾ ਭਗਵੰਤ ਮਾਨ ਨੇ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਵੀ ਕਿਹਾ ਕਿ 3 ਵਾਰ ਇਸ ਮਸਲੇ ਨੂੰ ਹੱਲ ਕਰਨ ਦੇ ਮੌਕੇ ਆਏ ਨੇ ਪਰ ਸਰਕਾਰਾਂ ਨੇ ਇਸ ਨੂੰ ਹੱਲ ਨਹੀਂ ਕੀਤਾ। ਭਗਵੰਤ ਮਾਨ ਨੇ ਕੋਰੋਨਾ ਵਾਇਰਸ ਦੇ ਮੁੱਦੇ ਤੇ ਕਿਹਾ ਕਿ ਸੂਬਾ ਸਰਕਾਰ ਲੋਕਾਂ ਦੀ ਸਾਹ ਲੈਣ 'ਚ ਨਾਕਾਮ ਸਾਬਿਤ ਹੋਈ ਹੈ। ਉਧਰ ਭਗਵੰਤ ਮਾਨ ਨੇ ਖਾਲਿਸਤਾਨ ਦੇ ਮੁੱਦੇ ਤੇ ਬੋਲਦਿਆਂ ਕਿਹਾ ਕਿ ਫਿਲਹਾਲ ਪੰਜਾਬ ਵਿੱਚ ਖਾਲਿਸਤਾਨ ਦਾ ਮੁੱਦਾ ਨਹੀਂ, ਬੇਰੁਜ਼ਗਾਰੀ, ਅਨਪੜ੍ਹਤਾ ਤੇ ਨਸ਼ੇ ਦਾ ਮੁੱਦਾ ਭਾਰੂ ਹੈ। देखो शायद जेडे छड्ड के गए ने उनका कोई ना कोई स्वार्थ होगा जब वो लाइन बड़ी देख छोटी लाइन देख के आए होंगे पर उन्होंने लग्या होगा कि साडे तां जेडे स्वार्थ ने पूरे नहीं हो सकते। ਅਸੀਂ ਤਾਂ ਵੈਲਕਮ ਕਰਦੇ ਸਾਰੇ ਅਸੀਂ ਤਾਂ 3.25 ਕਰੋੜ ਪੰਜਾਬੀਆਂ ਨੂੰ ਇਸ ਪਾਰਟੀ 'ਚ ਲੈ ਕੇ ਆਉਣਾ ਚਾਹੁੰਦੇ ਹਾਂ ਸੋ ਅਸੀਂ ਕੋਈ ਤੰਗ ਦਿਲ ਦੀ ਰਾਜਨੀਤੀ ਨਹੀਂ ਕਰਦੇ। 3 ਮੌਕੇ ਐਸੇ ਆਏ ਸੀ ਜਦੋਂ ਇਸ ਮੁੱਦੇ ਨੂੰ ਹੱਲ ਕੀਤਾ ਜਾ ਸਕਦਾ ਸੀ ਕਿਉਂਕਿ 2 ਮੌਕੇ ਤਾਂ ਸਿੱਧੇ ਉਦੋਂ ਸੀਗੇ ਜਦੋਂ ਤਿੰਨੇ ਥਾਵੇਂ ਇੱਕੋ ਸਰਕਾਰ ਸੀ। ਸੈਂਟਰ 'ਚ ਮਨਮੋਹਨ ਸਿੰਘ ਦੀ ਸਰਕਾਰ ਸੀ, ਇੱਧਰ ਭੁਪਿੰਦਰ ਹੁੱਡਾ ਦੀ ਸਰਕਾਰ ਸੀ ਤੇ ਇੱਥੇ ਕਾਂਗਰਸ। ਉਸ ਵੇਲੇ ਹੱਲ ਹੋ ਸਕਦਾ ਸੀ, ਤਿੰਨੇ ਜਿਹੜੇ ਨੇ ਇੱਕੋ ਪਾਰਟੀ ਨਾਲ ਸੰਬੰਧਿਤ ਸੀਗੇ ਤੇ ਜੇ ਚਾਹੁੰਦੇ ਤਾਂ ਮੁੱਦਾ ਹੱਲ ਹੋ ਜਾਂਦਾ ਪਰ ਨਹੀਂ ਕਿਉਂਕਿ ਰਾਜਨੀਤੀ ਕਰਨੀ ਇਸ ਮੁੱਦੇ ਤੇ ਇਹਨੂੰ ਲਮਕਾਉਣਾ ਹੈ। ਦੂਜਾ ਮੌਕਾ ਉਦੋਂ ਆਇਆ ਜਦੋਂ ਉੱਪਰ ਮੋਦੀ ਜੀ ਦੀ ਸਰਕਾਰ ਸੀ, ਇੱਥੇ ਆਪਣਾ ਖੱਟਰ ਜੀ ਦੀ ਸਰਕਾਰ ਸੀ ਤੇ ਇੱਧਰੋਂ ਆਪਣਾ ਬਾਦਲ ਸਾਹਿਬ ਦੀ ਸਰਕਾਰ ਸੀ। ਉਦੋਂ ਵੀ ਬੈਠ ਸਕਦੇ ਸੀ ਇਕੱਠੇ ਪਰ ਨਹੀਂ। ਇਸ ਕਰਕੇ ਤਾਂ ਮੁੱਦੇ ਨੂੰ ਲਮਕਾਉਂਦੇ ਨੇ। ਇਹ ਤਾਂ ਮਤਲਬ ਸਿਰਫ ਜਦੋਂ ਵੋਟਾਂ ਆਉਣਗੀਆਂ ਉਦੋਂ ਵੱਡੇ ਵੱਡੇ ਬੋਰਡ ਲੱਗ ਜਾਣਗੇ ਬਾਦਲ ਸਾਹਿਬ ਦੇ ਕਿ ਪਾਣੀਆਂ ਵਾਸਤੇ ਕੁਰਬਾਨੀਆਂ ਦੇਣ ਲਈ ਤਿਆਰ ਰਹੋ। ਕੁਰਬਾਨੀਆਂ ਲੋਕ ਦੇਣ ਤੇ ਖਿੱਲਾ ਖਾਣ ਨੂੰ ਬਾਦਰੀ ਡੰਡੇ ਖਾਣ ਨੂੰ ਵੇਚੋ। ਸਾਡੇ ਕੋਲ ਹੈ ਹੀ ਨਹੀਂ ਪਾਣੀ ਪੰਜਾਬ 'ਚ। ਸਾਡਾ ਧਰਤੀ ਦਾ ਪਾਣੀ ਵੀ 600 ਫੁੱਟ ਤੇ ਚਲਾ ਗਿਆ। 600 ਫੁੱਟ ਤੇ ਧਰਤੀ ਦਾ ਪਾਣੀ ਚਲਾ ਗਿਆ। ਦਰਿਆਵਾਂ ਦਾ ਪਾਣੀ ਆ ਤੁਹਾਡੇ ਨਾਲ ਬੁੱਢਾ ਨਾਲਾ ਵਗਦਾ ਹੈ, ਜ਼ਹਿਰਾਂ ਉਹ ਵੰਡੀ ਜਾਂਦਾ ਹੈ, ਠੀਕ ਹੈ ਜੀ। ਤੇ ਉਹੀ ਸਤਲੁਜ ਦਾ ਪਾਣੀ ਜਿਹੜੇ ਪਾਣੀ ਨੂੰ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਬਣਾਇਆ ਸੀ 13 ਅਪ੍ਰੈਲ 1699 ਨੂੰ ਖਾਲਸਾ ਸਾਜਿਆ ਤੇ ਅੱਜ ਉਹ ਅੰਮ੍ਰਿਤ ਵਰਗਾ ਪਾਣੀ ਅੱਜ ਜ਼ਹਿਰ ਬਣਾ ਕੇ ਰੱਖਤਾ। ਸੋ ਸਾਡੇ ਕੋਲੇ ਜੇ ਕੋਈ ਹੁੰਦਾ ਪਾਣੀ ਤਾਂ ਹਰਿਆਣਾ ਸਾਡਾ ਭਰਾ ਹੈ, ਛੋਟਾ ਭਰਾ, ਕੋਈ ਸਾਡਾ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ ਹੈਗਾ ਪਰ ਜੇ ਪੰਜਾਬ ਕੋਲ ਕੁਝ ਹੋਵੇ ਤਾਂ ਹੀ ਤੁਸੀਂ ਅੱਗੇ ਕੁਝ ਕਰ ਸਕਦੇ ਹੋ। ਭਾਈ ਪਹਿਲੀ ਗੱਲ ਤਾਂ ਰੁੱਸੇ ਕਿਉਂ ਨੇ ਜਦੋਂ ਕੋਈ ਸਾਡਾ ਪਰਸਨਲ ਕੋਈ ਮੁਫਾਦ ਹੋਵੇ ਸ਼ਾਇਦ ਉਹਨਾਂ ਦਾ ਕੋਈ ਪਰਸਨਲ ਹੋਊਗਾ ਪਰ ਆਮ ਆਦਮੀ ਪਾਰਟੀ ਤੰਗ ਦਿਲ ਦੀ ਰਾਜਨੀਤੀ ਨਹੀਂ ਕਰਦੀ। ਆਮ ਆਦਮੀ ਪਾਰਟੀ 'ਚ ਉਹ ਬੰਦਾ ਜਿਹੜਾ ਆਪਣਾ ਟਾਈਮ ਪੰਜਾਬ ਲਈ ਜਾਂ ਪੰਜਾਬ ਦਾ ਦਰਦ ਦਿਲ ਦੇ ਵਿੱਚ ਰੱਖਦਾ ਉਹ ਜਦੋਂ ਮਰਜ਼ੀ ਅਜਨਾਲਾ ਹਲਕੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਅੰਮ੍ਰਿਤਸਰ ਵਿਖੇ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ, ਸ਼੍ਰੋਮਣੀ ਕਮੇਟੀ ਮੈਂਬਰ ਜੋਤ ਸਿੰਘ ਸਮਰਾ, ਕੁਲਦੀਪ ਸਿੰਘ ਤੇਡਾ ਅਤੇ ਅਮਰੀਕ ਸਿੰਘ ਵਿਛੋਇਆ ਸਮੇਤ ਸਮੂਹ ਸਰਕਲ ਪ੍ਰਧਾਨਾਂ ਤੇ ਸੀਨੀਅਰ ਆਗੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਹਲਕਾ ਅਜਨਾਲਾ 'ਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਅਤੇ ਕਾਂਗਰਸ ਪਾਰਟੀ ਦੀਆਂ ਨਾਕਾਮੀਆਂ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਮਜੀਠੀਆ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਆਦੇਸ਼ ਤੇ ਹੋਈ ਇਸ ਮੀਟਿੰਗ ਵਿੱਚ ਹਲਕਾ ਅਜਨਾਲਾ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਵੱਲੋਂ ਇਕਜੁੱਟ ਹੋ ਕੇ ਅਜਨਾਲਾ ਪਰਿਵਾਰ ਦੀ ਅਗਵਾਈ ਹੇਠ ਪਾਰਟੀ ਨੂੰ ਮਜ਼ਬੂਤ ਕਰਨ ਲਈ ਸੰਬੰਧੀ ਫੈਸਲਾ ਕੀਤਾ ਗਿਆ ਤਾਂ ਜੋ 2022 ਦੀਆਂ ਚੋਣਾਂ 'ਚ ਅਕਾਲੀ ਦਲ ਵੱਡੀ ਜਿੱਤ ਹਾਸਲ ਕਰ ਸਕੇ। ਤੇ ਉੱਥੇ ਹੀ ਪੱਤਰਕਾਰਾਂ ਵੱਲੋਂ ਕੈਪਟਨ ਦੇ ਨਵੇਂ ਕੀਤੇ ਐਲਾਨ ਬਾਰੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਮਜੀਠੀਆ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ 3 ਸਾਲ ਬੀਤ ਜਾਣ ਤੋਂ ਬਾਅਦ ਵੀ ਅਜੇ ਤੱਕ ਕੋਈ ਵਾਅਦਾ ਤਾਂ ਪੂਰਾ ਨਹੀਂ ਕੀਤਾ ਗਿਆ ਤੇ ਜੋ ਹੁਣ ਵਾਅਦੇ ਕਰ ਰਹੇ ਨੇ ਉਹ ਕਿੱਥੋਂ ਪੂਰੇ ਕਰਨਗੇ ਤੇ ਕਿਹਾ ਕਿ ਇਹ ਲੋਕਾਂ ਨੂੰ ਗੁੰਮਰਾਹ ਕਰਨ ਦੇ ਐਲਾਨ ਨੇ। ਅੱਜ ਜੀ ਅਜਨਾਲਾ ਹਲਕੇ ਦੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਜ਼ਿੰਮੇਵਾਰ ਸੱਜਣ
ਜਿਸ 'ਚ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ, ਜਿਹਦੇ 'ਚ ਸਾਡੇ ਡੈਲੀਗੇਟ ਜਿਹੜੇ ਬਾਦਲ ਸਾਹਿਬ ਨੇ ਬਣਾਏ ਸੀ, ਉਹ ਸਾਰੇ ਸਰਕਲ ਦੇ ਪ੍ਰਧਾਨ ਸਾਹਿਬਾਨ, ਪੈਂਚ ਸਰਪੰਚ, ਸਾਰੇ ਹੀ ਜ਼ਿੰਮੇਵਾਰ ਜਿੰਨੀ ਟੀਮ ਹੈ, ਅੱਜ ਸਾਰਿਆਂ ਨੇ ਇਕੱਠੇ ਹੋ ਕੇ ਸਾਡੇ ਜੋਤ ਸਿੰਘ ਜੀ ਸਮਰਾ ਸਾਹਿਬ, ਪੋਨੀ ਜੀ ਅਜਨਾਲਾ ਜੀ, ਵਿਛੋਆ ਜੀ, ਤੇੜਾ ਸਾਹਿਬ, ਇਹ ਮੈਂਬਰ ਸਾਹਿਬਾਨ, ਇਹ ਸਭ ਨੇ ਇਕੱਠੇ ਹੋ ਕੇ ਅੱਜ ਪਾਰਟੀ ਨੂੰ ਇਕਜੁੱਟ ਕਰਦਿਆਂ ਹੋਇਆਂ ਇਹ ਫੈਸਲਾ ਕੀਤਾ ਕਿ ਜੋ ਪਾਰਟੀ ਦਾ ਹੁਕਮ ਹੋਊਗਾ, ਜੋ ਪਾਰਟੀ ਦਾ ਫੈਸਲਾ ਹੋਊਗਾ, ਅਜਨਾਲਾ ਪਰਿਵਾਰ ਦੇ ਨਾਲ ਮੋਢਾ ਬਣਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਗੜਾ ਕਰਨਾ। ਔਰ ਕਾਂਗਰਸ ਪਾਰਟੀ ਜਿਹਨੇ ਏਡੀ ਵੱਡੀ ਬੇਇਨਸਾਫੀ ਕਿਸਾਨਾਂ ਨਾਲ, ਵਪਾਰੀਆਂ ਨਾਲ, ਨੌਜਵਾਨ ਵਰਗ ਨਾਲ, ਦਲਿਤ ਭਰਾਵਾਂ ਨਾਲ, ਬੈਕਵਰਡ ਵੀਰਾਂ ਨਾਲ, ਜਿਹੜੇ ਸਾਰੇ ਉਹਨਾਂ ਦੇ ਵੈਅ ਦੇ ਖਿਲਾਫੀ ਉਹਨਾਂ ਨੇ ਕੀਤੀ ਆ, ਉਹਦਾ ਪਿੰਡ ਪਿੰਡ ਜਾ ਕੇ ਇਹ ਪੋਲ ਖੋਲਣਗੇ। ਦੇਖੋ, ਸਰਕਾਰ ਨੇ ਤਾਂ ਐਲਾਨ ਜੀ ਕਈ ਕਰਤੇ, ਇੱਕ ਪਾਸੇ ਤਾਂ ਨੌਕਰੀਆਂ ਖਤਮ ਕਰੀ ਜਾਂਦੇ ਆ, ਬਿਜਲੀ ਬੋਰਡ 'ਚ 40-45 ਹਜ਼ਾਰ ਨੌਕਰੀ ਖਤਮ ਕਰਤੀ ਆ। ਅੱਜ ਤੱਕ 4 ਸਾਲਾਂ 'ਚ ਤਾਂ ਕੋਈ ਸਰਕਾਰੀ ਨੌਕਰੀ ਦਿੱਤੀ ਕੋਈ ਨਹੀਂ। ਇਸ ਲਈ ਐਲਾਨ ਸਿਰਫ ਹੋ ਰਹੇ ਆ, ਲੋਕਾਂ ਨੂੰ ਗੁੰਮਰਾਹ ਕਰਨ ਦੇ ਐਲਾਨ ਨੇ, ਸਿਰਫ ਲੋਕਾਂ ਨੂੰ ਭੰਬਲ ਪੂਸੇ ਪਾਉਣ ਦੇ। ਜਿਹੜੇ 4 ਸਾਲ ਸਰਕਾਰ ਨੇ, ਕਾਂਗਰਸ ਨੇ ਨੌਕਰੀ ਨਹੀਂ ਦਿੱਤੀ ਸਰਕਾਰੀ, ਹੁਣ ਕੀ ਦੇ ਦੇਣੀ? ਪਹਿਲੇ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਉਹਨਾਂ ਦੇ ਭੱਤੇ ਨਹੀਂ ਦੇ ਰਹੇ, ਉਹਨਾਂ ਦੇ ਡੀਏ ਖਾ ਗਏ, 5000 ਕਰੋੜ ਤਾਂ ਉਹ ਖਾ ਗਏ। ਇਸ ਲਈ ਸਰਕਾਰ ਨੂੰ ਲੋਕ ਸਮਝ ਚੁੱਕੇ ਕਿ ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ, ਸੋਨੀਆ ਗਾਂਧੀ ਦੀ ਕਾਂਗਰਸ ਇਹ ਬੇਈਮਾਨ ਹੋ ਗਈ ਹੈ ਪੰਜਾਬੀਆਂ ਪ੍ਰਤੀ, ਕਿਸਾਨਾਂ ਪ੍ਰਤੀ, ਵਪਾਰੀਆਂ ਪ੍ਰਤੀ, ਨੌਜਵਾਨਾਂ ਪ੍ਰਤੀ, ਦਲਿਤ ਭਰਾਵਾਂ ਪ੍ਰਤੀ, ਬੈਕਵਰਡ ਵੀਰਾਂ ਪ੍ਰਤੀ, ਹਰ ਵਰਗ ਨਾਲ ਧੋਖਾ ਕਰਦਾ। ਇਸ ਲਈ ਉਹਨਾਂ ਦੇ ਇਹਨਾਂ ਗੱਲਾਂ 'ਚ ਲੋਕਾਂ ਨੇ ਨਹੀਂ ਇਹਨਾਂ ਦਾ ਲੈ। ਇਸ ਮੌਕੇ ਪੋਨੀ ਅਜਨਾਲਾ ਅਤੇ ਜੋਤ ਸਿੰਘ ਸਮਰਾ ਸਮੇਤ ਸਮੂਹ ਆਗੂਆਂ ਨੇ ਪਾਰਟੀ ਆਦੇਸ਼ ਅਨੁਸਾਰ ਆਪਸੀ ਗਿਲੇ ਸ਼ਿਕਵਿਆਂ ਤੋਂ ਉੱਪਰ ਉੱਠ ਕੇ ਪਾਰਟੀ ਦੀ ਜਿੱਤ ਲਈ ਦਿਨ ਰਾਤ ਇੱਕ ਕਰਨ ਦਾ ਐਲਾਨ ਕੀਤਾ ਹੈ। ਮੈਂ ਧੰਨਵਾਦੀ ਹਾਂ ਸਾਹਿਬ ਬਿਕਰਮ ਸਿੰਘ ਮਜੀਠੀਆ ਦਾ, ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਸਾਹਿਬਾਨ, ਸ਼੍ਰੋਮਣੀ ਅਕਾਲੀ ਦਲ ਦੇ ਅਹੁਦੇਦਾਰ ਸਾਹਿਬਾਨ, ਸਰਪੰਚ ਸਾਹਿਬਾਨ, ਸਾਬਕਾ ਮੌਜੂਦਾ ਵਿੱਚ ਵੀ ਹੈਗੇ ਆ, ਕਿ ਜਿਨ੍ਹਾਂ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੀ ਆਉਣ ਵਾਲੀ ਵਿਧਾਨ ਸਭਾ ਦੀ ਚੋਣ ਲਈ ਸਾਨੂੰ ਸਾਰਿਆਂ ਨੂੰ ਗਿਲੇ ਸ਼ਿਕਵੇ ਮਿਟਾ ਕੇ ਇਕੱਤਰ ਕਰਕੇ ਤੇ ਮੈਦਾਨ ਦੇ ਜੰਗ 'ਚ ਫਿਰ ਇਕੱਠੇ ਕਰਕੇ ਕਾਂਗਰਸ ਨੂੰ ਲੀਏ ਭਜਾਉਣ ਲਈ ਫਿਰ ਇਕੱਠਾ ਕਰ ਦਿੱਤਾ ਹੈ। ਜੇਕਰ ਗੱਲ ਕਰੀਏ ਅਵਾਰਾ ਪਸ਼ੂਆਂ ਦੀ ਤਾਂ ਸੜਕਾਂ ਤੇ ਘੁੰਮ ਰਹੇ ਅਵਾਰਾ ਪਸ਼ੂ ਇੱਕ ਚਿੰਤਾ ਦਾ ਵਿਸ਼ਾ ਬਣੇ ਹੋਏ ਨੇ। ਆਏ ਦਿਨ ਹੀ ਅਵਾਰਾ ਪਸ਼ੂਆਂ ਕਾਰਨ ਹਾਦਸੇ ਵਾਪਰ ਰਹੇ ਨੇ। ਹੁਣ ਤੱਕ ਕਿੰਨੇ ਹੀ ਲੋਕ ਅਵਾਰਾ ਪਸ਼ੂਆਂ ਕਾਰਨ ਹੋਏ ਹਾਦਸੇ 'ਚ ਆਪਣੀ ਜਾਨ ਗਵਾ ਚੁੱਕੇ ਨੇ। ਅਵਾਰਾ ਪਸ਼ੂਆਂ ਦਾ ਕੋਈ ਪ੍ਰਬੰਧ ਕਰਨ ਲਈ ਹੁਣ ਤੱਕ ਕਈ ਜਥੇਬੰਦੀਆਂ ਆਵਾਜ਼ ਉਠਾ ਚੁੱਕੀਆਂ ਨੇ, ਪਰ ਸਰਕਾਰ ਵੱਲੋਂ ਇਸ ਵੱਲ ਕੋਈ ਖਾਸਾ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਚੱਲਦਿਆਂ ਹੁਣ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਵੱਲੋਂ ਅਵਾਰਾ ਪਸ਼ੂਆਂ ਨੂੰ ਲੈ ਕੇ ਸਰਕਾਰ ਖਿਲਾਫ ਆਵਾਜ਼ ਬੁਲੰਦ ਕੀਤੀ ਗਈ ਹੈ। ਆਮ ਆਦਮੀ ਪਾਰਟੀ ਹੁਸ਼ਿਆਰਪੁਰ ਇਕਾਈ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਨੂੰ ਲੈ ਕੇ ਹੁਸ਼ਿਆਰਪੁਰ ਦੇ ਮਿਨੀ ਸਕੱਤਰੇਤ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਬੀਤੇ ਦਿਨੀ ਹੁਸ਼ਿਆਰਪੁਰ ਦੇ ਮੁਹੱਲਾ ਮਾਡਲ ਚੌਂਕ ਦੇ ਰਹਿਣ ਵਾਲੇ ਅਲੰਕਾਰ ਸੂਦ, ਜੋ ਕਿ ਅਵਾਰਾ ਸਾਂਢ ਦੇ ਹਮਲੇ ਦਾ ਸ਼ਿਕਾਰ ਹੋਇਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ, ਉਸ ਦੇ ਪਰਿਵਾਰ ਵੱਲੋਂ ਵੀ ਧਰਨੇ 'ਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ, ਸਰਕਾਰਾਂ ਵੱਲੋਂ ਲੋਕਾਂ ਤੋਂ ਗਊ ਸੈਸ ਦੇ ਨਾਂ ਤੇ ਮੋਟਾ ਪੈਸਾ ਵਸੂਲਿਆ ਜਾ ਰਿਹਾ ਹੈ, ਪਰ ਟੈਕਸ ਵਸੂਲਣ ਦੇ ਬਾਵਜੂਦ ਵੀ ਲੋਕਾਂ ਨੂੰ ਅਵਾਰਾ ਪਸ਼ੂਆਂ ਤੋਂ ਕੋਈ ਨਿਜਾਤ ਨਹੀਂ ਮਿਲ ਰਹੀ ਤੇ ਇਸ ਦਾ ਖਾਮਿਆਜ਼ਾ ਲੋਕਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪੈ ਰਿਹਾ ਹੈ। ਆਪ ਆਗੂਆਂ ਨੇ ਪ੍ਰਸ਼ਾਸਨ ਨੂੰ 15 ਦਿਨਾਂ ਦਾ ਅਲਟੀਮੇਟ ਦਿੰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹਨਾਂ ਵੱਲੋਂ ਪੰਜਾਬ ਪੱਧਰ ਤੇ ਸੰਘਰਸ਼ ਛੇੜਿਆ ਜਾਵੇਗਾ। ਅੱਜ ਦਾ ਧਰਨਾ ਇਹ ਸਰਕਾਰ ਦੀ ਜਿਹੜੀ ਕੁੰਭਕਰਨ ਦੀ ਨੀਂਦ ਸੁੱਤੇ ਆ, ਉਹਨਾਂ ਦੇ ਨੀਂਦ ਚੋਂ ਖੋਲਣ ਲਈ ਆ। ਸਾਡਾ ਇੱਕ ਬਹੁਤ ਹੀ ਇੱਕ ਨੌਜਵਾਨ ਵੀਰ ਜਿਹੜਾ 2-3-4 ਦਿਨ ਪਹਿਲਾਂ ਇੱਕ ਅਵਾਰਾ ਪਸ਼ੂ ਦੇ ਨਾਲ ਟਕਰਾਉਣ ਨਾਲ ਜਿਹਦੀ ਮੌਤ ਹੋ ਗਈ, ਉਹ ਵੀ ਸ਼ਹਿਰ ਦੇ ਬਿਲਕੁਲ ਵਿੱਚ, ਜੋ ਕਿ ਇੱਕ ਮਾਡਲ ਟਾਊਨ ਜਿਹੜਾ ਸ਼ਹਿਰ ਦਾ ਉਹਦੇ ਵਿੱਚ, ਔਰ ਇਹ ਸਰਕਾਰਾਂ ਸੁੱਤੀਆਂ ਪਈਆਂ। ਸਾਡੇ ਸ਼ਹਿਰ ਦੇ ਵਿੱਚ ਥਾਂ ਤੇ ਅਵਾਰਾ ਪਸ਼ੂ ਘੁੰਮ ਰਹੇ ਆ, ਪਰ ਇਹਨਾਂ ਨੂੰ ਕੋਈ ਮਤਲਬ ਨਹੀਂ। ਸਾਡੀਆਂ ਜਿਹੜੀਆਂ ਕੀਮਤੀ ਜਾਨਾਂ ਜਿਹੜੀਆਂ ਅਵਾਰਾ ਪਸ਼ੂਆਂ ਨਾਲ ਜਾ ਰਹੀਆਂ ਆ, ਔਰ ਜਿੰਨਾ ਵੀ ਸਾਡੇ ਕੋਲ ਟੈਕਸ ਲੈ ਰਹੇ ਆ ਉਹ ਕਿੱਥੇ ਜਾ ਰਿਹਾ ਆ, ਕਿਉਂ ਨਹੀਂ ਇਹ ਅਵਾਰਾ ਪਸ਼ੂਆਂ ਨੂੰ ਸਾਂਭਿਆ ਜਾ ਰਿਹਾ। ਅੱਜ ਅਸੀਂ ਇਹਨਾਂ ਸਰਕਾਰਾਂ ਦੀ ਨੀਂਦ ਖੋਲ੍ਹਣ ਲਈ ਅੱਜ ਆਮ ਆਦਮੀ ਪਾਰਟੀ ਵੱਲੋਂ ਧਰਨਾ ਲਾਇਆ ਗਿਆ, ਔਰ ਜਿਹੜੇ ਪੀੜਤ ਪਰਿਵਾਰ ਆ ਅੱਜ ਉਹ ਸਾਡੇ ਨਾਲ ਧਰਨੇ ਤੇ ਬੈਠੇ ਆ, ਜਿਨ੍ਹਾਂ ਦੇ
ਕੀਮਤੀ ਜਾਨਾਂ, ਜਿਨ੍ਹਾਂ ਦੇ ਨੌਜਵਾਨ ਪੁੱਤ ਜਿਹੜੇ ਆ ਉਹ ਇਸ ਜਿਹੜੀ ਆ ਅਵਾਰਾ ਸਾਨਾਂ ਨੇ ਜਿਨ੍ਹਾਂ ਨੇ ਜਾਨਾਂ ਲੈ ਲਈਆਂ। ਇਸ ਮੌਕੇ ਜਸਪਾਲ ਸਿੰਘ ਚੇਚੀ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਪੀੜਤ ਪਰਿਵਾਰ ਨੂੰ 2 ਲੱਖ ਰੁਪਏ ਦੇ ਕੇ ਉਹਨਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਉਹਨਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਹਨਾਂ ਨੂੰ ਘੱਟੋ-ਘੱਟ 15 ਤੋਂ 20 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇ ਤੇ ਉਹਨਾਂ ਦੀ ਨੂੰਹ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤਾਂ ਜੋ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕੇ। ਅੱਜ ਦਾ ਪ੍ਰੋਟੈਸਟ ਦਾ ਕਾਰਨ ਇਹ ਸੀਗਾ ਕਿ ਜਿਹੜਾ ਨੌਜਵਾਨ ਵੀਰ ਅੱਜ ਤੋਂ 4 ਦਿਨ ਪਹਿਲਾਂ ਜਿਹਦੀ ਡੈਥ ਹੋ ਗਈ ਇੱਕ ਅਵਾਰਾ ਸਾਂ ਦੇ ਨਾਲ, ਤੇ ਅਸੀਂ ਉਸ ਮੰਗ ਲਈ ਤੁਰੇ ਹਾਂ ਕਿ ਜਿਹੜਾ ਪਰਿਵਾਰ ਆ ਉਹਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਜਿਹੜੀ ਕੁੜੀ ਆ ਉਹਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ 10 ਲੱਖ ਰੁਪਈਆ ਪਰਿਵਾਰ ਨੂੰ ਉਹਦੀ ਸਹਾਇਤਾ ਕੀਤੀ ਜਾਵੇ, ਕਿਉਂਕਿ ਜਿਹੜੇ ਬੱਚੇ ਆ ਉਹਨਾਂ ਦੀ ਇੱਕ ਦੀ 1.5 ਸਾਲ ਉਮਰ ਆ, ਇੱਕ ਦੀ 3 ਸਾਲ ਉਮਰ ਆ ਤੇ ਡੀਸੀ ਸਾਹਿਬ ਦੇ ਹੁਕਮਾਂ ਦੇ ਬਾਵਜੂਦ ਵੀ ਇੱਕ ਵੀ ਜਾਨਵਰ ਸੜਕਾਂ ਤੋਂ ਹਟਾਇਆ ਨਹੀਂ ਗਿਆ। तो नगर निगम ने भी वो जी उन्होंने कानून अपने ऑर्डर किया सी ਉਹਦੀ ਵੀ ਧੱਜੀਆਂ ਲਾ ਕੇ ਰੱਖ ਦਿੱਤੀ ਹੈ। ਇੱਕ ਵੀ ਜਾਨਵਰ ਨੂੰ ਉਹਨਾਂ ਨੇ ਅੰਦਰ ਨਹੀਂ ਬੰਨਿਆ। ਪੰਜਾਬ ਭਾਜਪਾ ਪ੍ਰਧਾਨ ਦੇ ਸੱਦੇ ਤੇ ਲੁਧਿਆਣਾ ਦੇ ਵਿੱਚ ਵੱਖ-ਵੱਖ ਵਿਧਾਨ ਸਭਾ ਹਲਕਿਆਂ 'ਚ ਭਾਜਪਾ ਵੱਲੋਂ ਸ਼ਰਾਬ ਮਾਫੀਆ ਨੂੰ ਲੈ ਕੇ ਪੰਜਾਬ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਭਾਰੀ ਇਕੱਠ ਵੀ ਕੀਤਾ ਗਿਆ, ਖਾਸ ਕਰਕੇ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਤੇ ਭਾਜਪਾ ਵੱਲੋਂ ਲਾਏ ਗਏ ਧਰਨੇ ਵਿੱਚ ਕੀਤੇ ਇਕੱਠ ਤੇ ਪੁਲਿਸ ਵੱਲੋਂ ਪਰਚਾ ਦਰਜ ਕਰ ਲਿਆ ਗਿਆ। ਇਸ ਸੰਬੰਧੀ ਵਰਿਆਮ ਸਿੰਘ ਨੇ ਜਾਣਕਾਰੀ ਵੀ ਸਾਂਝੀ ਕੀਤੀ ਹੈ। ਲੁਧਿਆਣਾ 'ਚ ਭਾਜਪਾ ਨੂੰ ਧਰਨੇ ਲਗਾਉਣੇ ਉਦੋਂ ਮਹਿੰਗੇ ਪੈ ਗਏ ਜਦੋਂ ਸ਼ਿੰਗਾਰ ਸਿਨੇਮਾ ਰੋਡ ਤੇ ਸਥਿਤ ਸ਼ਗਨ ਪੈਲਸ ਨੇੜੇ ਭਾਜਪਾ ਵੱਲੋਂ ਲਾਏ ਗਏ ਧਰਨੇ 'ਚ ਭਾਰੀ ਇਕੱਠ ਕੀਤਾ ਗਿਆ ਤੇ ਇਸ ਦੌਰਾਨ ਆਪਸ ਦੇ ਵਿੱਚ ਦਾਇਰਾ ਵੀ ਨਹੀਂ ਬਣਾ ਕੇ ਰੱਖਿਆ ਗਿਆ, ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਵੱਲੋਂ ਭਾਰੀ ਇਕੱਠ ਤੇ ਪਰਚਾ ਦਰਜ ਕਰ ਦਿੱਤਾ ਗਿਆ। ਇਸ ਦੌਰਾਨ ਮੌਕੇ ਤੇ ਮੌਜੂਦ ਵਰਿਆਮ ਸਿੰਘ ਨੇ ਕਿਹਾ ਕਿ ਇਹਨਾਂ ਵਰਕਰਾਂ ਵੱਲੋਂ ਕੋਵਿਡ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਨੇ, ਇਸ ਕਰਕੇ ਇਹਨਾਂ ਤੇ ਪਰਚਾ ਦਰਜ ਕੀਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਕਾਨੂੰਨ ਸਾਰਿਆਂ ਲਈ ਬਰਾਬਰ ਹੈ, ਕੋਈ ਵੀ ਨਿਯਮਾਂ ਦੀ ਉਲੰਘਣਾ ਨਹੀਂ ਕਰ ਸਕਦਾ। ਵਰਿਆਮ ਸਿੰਘ ਨੇ ਕਿਹਾ ਕਿ ਲਗਾਤਾਰ 2 ਪੁਲਿਸ ਮੁਲਾਜ਼ਮ ਕੋਰੋਨਾ ਪੋਜ਼ਿਟਿਵ ਆ ਰਹੇ ਨੇ, ਇਸ ਕਰਕੇ ਲੋਕਾਂ ਨੂੰ ਇਹ ਅਪੀਲ ਹੈ ਕਿ ਉਹ ਆਪਸੀ ਦਾਇਰਾ ਬਣਾਏ ਰੱਖਣ। ਕਾਨੂੰਨ ਸਾਰਿਆਂ ਵਾਸਤੇ ਇੱਕੋ ਜਿਹਾ, ਜੇ ਕੋਈ ਵੀ ਪਾਰਟੀ ਆ, ਕੋਈ ਵੀ ਸਮਾਜ ਆ, ਕੋਈ ਵੀ ਲੋਕ ਨੇ, ਕਾਨੂੰਨ ਆਪਣੀ ਕਾਰਵਾਈ ਕਰਨੀ। सोशल डिस्टेंस नहीं है, लोड़ तो ज्यादा इकट्ठ है, बिल्कुल FIR दर्ज की, बिल्कुल FIR दर्ज की जाए, बिल्कुल लोगों को यही हिदायत की जाती कि इदां दे काम ना करो। यही इदां दे कस दे विच ही ज्यादा फैलदा, तो मैं तो अपील यही करूँगा कि इदां दा कुछ ना करो जिंदे नाल बीमारी फैले। ਮਾਨਸਾ ਦੇ ਡੀਸੀ ਦਫ਼ਤਰ 'ਚ ਉਸ ਸਮੇਂ ਹਫੜਾ ਦਫੜੀ ਮਚ ਗਈ ਜਦੋਂ ਇੱਕ ਕਿਸਾਨ ਬਲਵੀਰ ਸਿੰਘ ਨੇ ਡੀਸੀ ਦਫ਼ਤਰ 'ਚ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇਸ ਤੋਂ ਬਾਅਦ ਕਿਸਾਨ ਨੂੰ ਤੁਰੰਤ ਮਾਨਸਾ ਦੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਵਿਗੜਦੀ ਦੇਖ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਕਿਸਾਨ ਬਲਵੀਰ ਸਿੰਘ ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟੜਾ ਦਾ ਰਹਿਣ ਵਾਲਾ ਹੈ। ਜ਼ਹਿਰੀਲੀ ਚੀਜ਼ ਖਾਣ ਤੋਂ ਪਹਿਲਾਂ ਉਸਨੇ ਇੱਕ ਸੁਸਾਈਡ ਨੋਟ ਪੰਜਾਬੀ 'ਚ ਲਿਖ ਕੇ ਆਪਣੇ ਕੋਲ ਰੱਖਿਆ ਸੀ, ਜਿਸ 'ਚ ਕਰੋਨਾ ਤੇ ਸਰਕਾਰ ਦੀ ਡਰਾਮੇਬਾਜ਼ੀ ਨੂੰ ਪਰੇਸ਼ਾਨੀ ਦਾ ਕਾਰਨ ਦੱਸਿਆ। ਇਸ ਦੇ ਨਾਲ ਹੀ 15 ਅਗਸਤ ਨੂੰ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੂੰ ਵੀ ਖੂਬ ਖਰੀਆਂ ਖੋਟੀਆਂ ਸੁਣਾਈਆਂ, ਜਿਸ 'ਚ ਕਿਹਾ ਗਿਆ ਕਿ ਜੇਕਰ ਮੰਤਰੀ ਜੀ ਬਿਮਾਰ ਸੀ ਤਾਂ ਮਾਨਸਾ ਕੀ ਕਰਨ ਆਏ ਸੀ। ਕਿਸਾਨ ਆਗੂ ਨੇ ਕਿਹਾ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਆਰੋਪੀਆਂ ਖਿਲਾਫ ਸਖਤ ਕਾਰਵਾਈ ਕਰੇ। ਕਿਸਾਨ ਨੇ ਡੀਸੀ ਦਫ਼ਤਰ ਪਾਸ ਕਰ ਦਿਆ। ਕੀ ਨਾਮ ਆ ਕਿਸਾਨ ਦਾ, ਕਿਹੜੇ ਪਿੰਡ ਦਾ ਤੇ ਕੀ ਇਹਦਾ ਨਾਮ ਬਲਵੀਰ ਸਿੰਘ ਕੋਟੜਾ ਜੀ, ਸਾਡੇ ਪਿੰਡ ਇਕਾਈ ਦੇ ਪ੍ਰਧਾਨ ਨੇ ਕੋਟੜੇ ਦੇ। ਅੱਛੇ ਉਲਝੇ ਹੋਏ ਕਿਸਾਨ ਨੇ। ਸਾਨੂੰ ਇਹ ਪਤਾ ਲੱਗਿਆ ਵੀ ਇਹ ਡੀਸੀ ਦਫ਼ਤਰ ਕਿਸੇ ਕੰਮ ਆਏ ਸੀ, ਉੱਥੇ ਉਹਦੇ ਮੁਲਾਜ਼ਮਾਂ ਨਾਲ ਕੋਈ ਤਕਰਾਰ ਹੋਇਆ, ਜਿਸ ਕਰਕੇ ਮਤਲਬ ਇਸ ਨੂੰ ਇਹ ਘਟਨਾ ਕਰਨ ਲਈ ਮਜਬੂਰ ਹੋਣਾ ਪਿਆ, ਫਾਸ ਖਾਣ ਲਈ, ਜ਼ਹਿਰ ਖਾਣ ਲਈ ਮਜਬੂਰ ਹੋਣਾ ਪਿਆ। ਤੇ ਅਸੀਂ ਮੰਗ ਕਰਾਂਗੇ ਵੀ ਜੇ ਮਤਲਬ ਜਿਹੜਾ ਹੈਗਾ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਦੇ ਉੱਤੇ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਜਿਹੜਾ ਕਿਸਾਨ ਨੂੰ 10 ਲੱਖ ਦਾ ਜਿਹੜਾ ਇਹ ਤਕਰਾਰ ਸੀ ਅੱਜ ਹੋਇਆ ਕਿਸਾਨ ਦਾ ਜਾਂ ਪਹਿਲਾਂ? ਅੱਜ ਹੀ ਹੋਇਆ, ਪਹਿਲਾਂ ਸਾਡੇ ਧਿਆਨ 'ਚ ਕੋਈ ਨਹੀਂ ਲਿਆਂਦਾ ਗਿਆ, ਇਹਨੇ ਅੱਜ ਮੌਕੇ 'ਤੇ ਮਤਲਬ ਜਿਹੜਾ ਸਾਨੂੰ ਪਤਾ ਲੱਗਾ। ਤਾਂ ਸਲਫਾਸ ਸੀ ਜਿਹੜੀ ਕਿਸਾਨ ਖੁਦ ਇਹਦੀ ਜੇਬ ਦੇ ਵਿੱਚ ਹੀ ਸੀਗੀ ਉਸ ਟਾਈਮ? ਨਹੀਂ, ਅਸੀਂ ਮੈਂ ਕਹਿ ਨਹੀਂ ਸਕਦੇ ਵੀ ਇਹਨੇ ਕਿੱਥੋਂ ਪ੍ਰਾਪਤ ਕੀਤੀ, ਹੋ ਸਕਦਾ ਪਹਿਲਾਂ ਸਵੇਰੇ ਇਹਨਾਂ ਦਾ ਫੋਕਾ ਹੋਇਆ ਹੋਵੇ, ਬਹਿਸ ਹੋਈ ਹੋਵੇ ਤੇ ਉਹ ਤੋਂ ਬਹਿਸ ਤੋਂ ਬਾਅਦ ਇਹ ਦੁਬਾਰਾ ਗਿਆ ਹੋਵੇ ਤਾਂ ਦੂਜੇ ਪਾਸੇ ਮਾਨਸਾ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀ ਸਰਬਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਕਿਸਾਨ ਨੂੰ ਫਰੀਦਕੋਟ ਦਾਖਲ ਕਰਵਾ ਦਿੱਤਾ ਗਿਆ ਤਾਂ ਜੋ ਉਸ ਦੀ ਜਾਨ ਬਚਾਈ ਜਾ ਸਕੇ। ਦਵਾਈ ਪੀਣ ਕਰਕੇ ਜਦੋਂ ਪਤਾ ਲੱਗਿਆ ਤਾਂ ਮੈਂ ਹਸਪਤਾਲ ਦੇ ਵਿੱਚ
ਪਤਾ ਕਰਨ ਲਈ ਆਇਆ ਵੀ ਉਹਦੀ ਕੀ ਹਾਲਤ ਹੈ, ਕੀ ਸਥਿਤੀ ਹੈ। ਇਹਦਾ ਨਾਮ ਹੈਗਾ ਬਲਬੀਰ ਸਿੰਘ ਪਿੱਲੂ, ਕੋਟੜੇ ਦਾ। ਕਾਰਨ ਹਜੇ ਤੱਕ ਸਪਸ਼ਟ ਨਹੀਂ ਹੋ ਸਕਿਆ, ਉਹਦੀ ਜਾਂਚ ਕਰ ਰਹੇ ਹਾਂ ਕਿ ਕੀ ਕਾਰਨ ਕਰਕੇ ਦਵਾਈ ਪੀਤੀ। ਕਿੱਥੇ ਸਰ ਕਿਸਾਨ ਕਿੱਥੇ ਹੁਣ ਰੈਫਰ ਕੀਤਾ ਇਹ ਇੱਥੋਂ ਰੈਫਰ ਕਰਤਾ ਫਰੀਦਕੋਟ ਦਾ। ਅੱਗੇ ਉਹਦੇ ਪਰਿਵਾਰ ਦਾ ਮਰਜ਼ੀ, ਉਹਦੇ ਪਰਿਵਾਰ ਦੀ ਵੀ ਉਹ ਕਿਹੜੇ ਹਸਪਤਾਲ ਲੈ ਕੇ ਜਾਂਦੇ ਨੇ। ਜਿੱਥੇ ਦੇਸ਼ ਭਰ ਵਿੱਚ ਕਰੋਨਾ ਵਾਇਰਸ ਦੀ ਮਹਾਮਾਰੀ ਦੇ ਕਾਰਨ ਲੋਕ ਬੇਹਾਲ ਹੋ ਰਹੇ ਨੇ, ਉੱਥੇ ਹੀ ਇਸ ਮਹਾਮਾਰੀ ਦੇ ਦੌਰਾਨ ਚੋਰਾਂ ਦੇ ਹੌਸਲੇ ਦਿਨੋ ਦਿਨ ਬੁਲੰਦ ਹੁੰਦੇ ਜਾ ਰਹੇ ਨੇ, ਜਿਸ ਦੀ ਤਾਜ਼ਾ ਮਿਸਾਲ ਦੇਖਣ ਨੂੰ ਮਿਲੀ ਹੈ ਨਾਭਾ ਬਲਾਕ ਪਿੰਡ ਸਕਰਾਲੀ ਵਿਖੇ, ਜਿੱਥੇ 7 ਮਹੀਨਿਆਂ ਤੋਂ ਬੰਦ ਪਏ NRI ਦੇ ਘਰ ਵਿੱਚ ਵੜ ਕੇ ਚੋਰ 10 ਲੱਖ ਦੀ ਚੋਰੀ ਕਰਕੇ ਰਫੂ ਚੱਕਰ ਹੋ ਗਏ। ਚੋਰਾਂ ਨੇ ਘਰ ਵਿੱਚ ਪਈ ਇੰਪੋਰਟਡ ਸ਼ਰਾਬ ਦੀਆਂ ਬੋਤਲਾਂ ਵੀ ਖਾਲੀ ਕਰ ਦਿੱਤੀਆਂ। ਇਹ ਪਰਿਵਾਰ ਆਸਟ੍ਰੇਲੀਆ ਵਿੱਚ PR ਹੋਣ ਲਈ ਗਿਆ ਸੀ ਅਤੇ ਵਾਪਸ ਆ ਕੇ ਵੇਖਿਆ ਤਾਂ ਉਹਨਾਂ ਦੇ ਹੋਸ਼ ਹੀ ਉੱਡ ਗਏ। ਘਰ ਦਾ ਸਮਾਨ ਬਿਖਰਿਆ ਪਿਆ ਸੀ ਅਤੇ ਅਲਮਾਰੀ ਵਿੱਚ ਪਿਆ ਸੋਨਾ ਚਾਂਦੀ ਗਾਇਬ ਸੀ। ਮੌਕੇ ਤੇ ਘਰ ਦੀ ਮਾਲਕਿਨ ਦਲਜੀਤ ਕੌਰ ਨੇ ਕਿਹਾ ਕਿ ਅਸੀਂ ਪਿਛਲੇ 7 ਮਹੀਨਿਆਂ ਤੋਂ ਆਸਟ੍ਰੇਲੀਆ ਵਿੱਚ ਰਹਿ ਰਹੇ ਸੀ। ਜਦੋਂ ਅਸੀਂ ਬੀਤੀ ਰਾਤ ਇੰਡੀਆ ਆਪਣੇ ਘਰ ਪਹੁੰਚੇ ਤਾਂ ਘਰ ਦੇ ਤਾਲੇ ਖੋਲਣ ਤੋਂ ਬਾਅਦ ਇਸ ਘਰ ਵਿੱਚ ਵਿਖਰਿਆ ਸਮਾਨ ਦੇਖ ਕੇ ਸਾਡੇ ਹੋਸ਼ ਉੱਡ ਗਏ। ਜਦੋਂ ਮੈਂ ਆਪਣੇ ਕਮਰੇ ਵਿੱਚ ਗਈ ਤਾਂ ਅਲਮਾਰੀ ਵਿੱਚ ਰੱਖਿਆ ਸਮਾਨ ਦੇਖਿਆ ਤਾਂ ਉੱਥੋਂ 10 ਲੱਖ ਦੇ ਕਰੀਬ ਸੋਨੇ ਦਾ ਸਮਾਨ ਚੋਰੀ ਹੋ ਚੁੱਕਿਆ ਸੀ ਤੇ ਉਹਨਾਂ ਨੇ ਕਿਹਾ ਕਿ ਉਹ ਆਸਟ੍ਰੇਲੀਆ ਵਿਖੇ PR ਹੋਣ ਲਈ ਗਏ ਸਨ, ਪਰ ਉਹਨਾਂ ਨੂੰ ਨਹੀਂ ਸੀ ਪਤਾ ਕਿ ਉਹਨਾਂ ਦਾ ਸਾਰਾ ਸਮਾਨ ਚੋਰੀ ਹੋ ਜਾਵੇਗਾ। ਮੇਰਾ ਪਰਸਨਲ ਰੂਮ ਦੇ ਵਿੱਚ ਮੇਰਾ ਲੋਕਰ ਤੋੜਤਾ ਜੀ। ਕੀ ਚੋਰੀ ਹੋਇਆ? ਸਾਰੀਆਂ ਸੇਫਾਂ ਤੋੜਤੀਆਂ ਮੇਰੀਆਂ, ਸਾਰੀ ਅਲਮਾਰੀ ਮੇਰੀ ਬਰਬਾਦ ਕਰਤੀ, ਮੇਰਾ ਸੋਨਾ ਚੱਕ ਲਿਆ, ਮੇਰੀ ਚਾਂਦੀ ਚੱਕ ਲਈ। ਤੁਹਾਡੇ CCTV ਫੁਟੇਜ ਕੈਮਰੇ ਵੀ ਲੱਗੇ ਹੋਏ ਆ? ਹਾਂਜੀ ਲੱਗੇ ਹੋਏ ਨੇ। ਉਹਨਾਂ 'ਚ ਕੁਝ ਆਇਆ? ਨਹੀਂ, ਅਸੀਂ ਹਾਲੇ ਚੈੱਕ ਨਹੀਂ ਕੀਤਾ। ਕਰਵਾਉਣ ਲਈ ਮੈਂ ਰਿਕੁਐਸਟ ਕਰੂੰਗੀ ਵਿਭਾਗ ਨੂੰ। ਕਿੰਨਾ ਨੁਕਸਾਨ ਹੋ ਗਿਆ? 10 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੋ। ਕਿੰਨੀ ਦੇਰ ਹੋ ਗਈ ਤੁਹਾਨੂੰ ਅਬਰੋਡ ਗਏ ਨੂੰ? 7 ਮਹੀਨੇ ਕੱਟ ਕੇ ਆਈਆਂ। ਮੈਂ PR ਹੋਣ ਲਈ ਉੱਥੇ ਗਈ ਸੀ, ਮੈਨੂੰ ਉੱਥੇ ਬੁਲਾਇਆ ਗਿਆ ਸੀਗਾ ਆਸਟ੍ਰੇਲੀਅਨ ਗਵਰਨਮੈਂਟ ਕੰਨੀ। ਪਿੱਛੇ ਕੋਈ ਕੇਅਰ ਟੇਕਰ ਸੀਗਾ ਤੁਹਾਡੇ ਇੱਥੇ ਕੋਠੀ 'ਚ ਰੱਖਿਆ ਹੋਇਆ ਕੋਈ? ਨਹੀਂ, ਕੋਈ ਕੇਅਰ ਟੇਕਰ ਨਹੀਂ ਸੀ। ਮੈਂ ਬਾਹਰਲੀਆਂ ਚਾਬੀਆਂ ਦੇ ਗਈ ਸੀ, ਬਾਕੀ ਮੈਂ ਸਾਰੇ ਰੂਮ ਲੌਕ ਕਰਕੇ ਗਈ ਸੀ। ਤੇ ਸਿਰਫ ਮੇਨ ਗੇਟ ਦੀ ਚਾਬੀ ਸੀਗੀ ਉਹਨਾਂ ਕੋਲ? ਹਾਂਜੀ, ਉਹਨਾਂ ਕੋਲ ਮੇਨ ਗੇਟ ਦੀ ਉਹ ਚਾਬੀ ਸੀ। ਕਿਸੇ ਤੇ ਸ਼ੱਕ ਤੁਹਾਨੂੰ? ਨਹੀਂ, ਮੈਨੂੰ ਬਸ ਹੁਣ ਰਿਸ਼ਤੇ ਹੀ ਖਤਮ ਹੋ ਗਏ ਸਾਰੇ। ਕੀ ਕਹਿਣਾ ਕਿਸੇ ਬਾਰੇ, ਕਿਸੇ ਤੇ ਬਲੇਮ ਲਗਾਉਣਾ ਕੋਈ ਵਧੀਆ ਗੱਲ ਨਹੀਂ ਹੈਗੀ। ਦੂਜੇ ਪਾਸੇ SI ਹਰਜਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਸਵੇਰੇ ਇਸ ਬਾਰੇ ਇਤਲਾਹ ਮਿਲੀ ਸੀ, ਅਸੀਂ ਮੌਕੇ ਤੇ ਪਹੁੰਚ ਗਏ ਤੇ ਜਾਂਚ ਕਰ ਰਹੇ ਹਾਂ। ਜਾਂਚ ਕਰਕੇ ਜੋ ਵੀ ਸਾਹਮਣੇ ਆਵੇਗਾ ਉਸ ਦੇ ਹਿਸਾਬ ਨਾਲ ਬਣਦੀ ਕਾਰਵਾਈ ਕੀਤੀ ਜਾਵੇਗੀ। ਚੋਰੀ ਕੋਈ ਬਾਹਰੋਂ ਤਾਂ ਕੋਈ ਪਾੜ ਨਹੀਂ ਲਾਇਆ, ਕੋਈ ਲੋਕ ਨਹੀਂ ਟੁੱਟਿਆ ਹੈਗਾ। ਸਿਰਫ ਅੰਦਰ ਜਿਹੜਾ ਮੈਡਮ ਦਾ ਮੇਨ ਰੂਮ ਸੀਗਾ, ਉਹਦੇ ਮੇਨ ਗੇਟ ਦਾ ਜਿਹੜਾ ਉਹ ਲੌਕ ਖੋਲ੍ਹਿਆ ਗਿਆ। ਅੰਦਰ ਕਮਰੇ ਜਿਹੜੀ ਨਮਾਰੀ ਪਈ ਸੀ, ਨਮਾਰੀ ਤੋੜਿਆ ਗਿਆ। ਉਹਦੇ ਚੋਂ ਗਹਿਣੇ ਵਗੈਰਾ ਕਹਿੰਦੇ ਨੇ। ਫਿਰ ਤਾਂ ਜਾਣ ਕਰਦੇ ਕੰਮ ਹੋ ਸਕਦਾ? ਹਾਂ, ਕਿਸੇ ਪੇਤੀ ਦੀ ਹੋ ਸਕਦਾ। ਸਾਨੂੰ ਸਵੇਰੇ। ਸੋ ਇਹ ਸੀ ਅੱਜ ਦੀਆਂ ਖਾਸ ਖਬਰਾਂ। ਹੋਰ ਪ੍ਰੋਗਰਾਮ ਵੇਖਣ ਦੇ ਲਈ ਜੁੜੇ ਰਹੋ ਇੰਡੋਜ਼ TV ਦੇ ਨਾਲ ਤੇ ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।